ਮੈਂ ਮੀਆਂ ਆਸਫ ਅਲੀ ਤੇ ਅੱਜ ਅਸੀਂ ਗੱਲ ਕਰਾਂਗੇ ਪਾਕਿਸਤਾਨ ਦੇ ਵਿੱਚ ਜਿਹੜੀ ਹਿੰਦੂ ਬਰਾਦਰੀ ਪਾਈ ਜਾਂਦੀ ਹੈ ਉਹਨਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਬਰਾਦਰੀਆਂ ਕਿਹੜੇ-ਕਿਹੜੀ ਕਾਸਟ ਸਿਸਟਮ ਉਹਨਾਂ 'ਚ ਮੌਜੂਦ ਆ। ਤੇ ਮੇਰੇ ਨਾਲ ਮੌਜੂਦ ਆ ਸਾਡੇ बड़े प्यारे दोस्त, अपना तारुफ भी कराओ। पंडित अशोक कुमार मेरा नाम है। मैं मजहबी रहनुमा हाँ अपनी बिरादरी का और मजहबी फराइज भी सरंजाम देना पिया। उस तो इलावा जोड़ा है अपने पाकिस्तान बह के जोड़ा है सानू कुछ ओहदे भी जोड़े मिले ने वो अपने यानी कि नाल बह के भाईचारे की फिजा बनाने वास्ते मैं मिसाक सेंटर का मैंबर भी हैगा। अच्छा और DPO साहब मिसाक सेंटर और अमन कमेटी का भी मैंबर हाँ। अच्छा यार ये दसो पंडित जी कि तुसीं ਜਿਹੜਾ ਇੱਥੇ ਆਪਣੇ ਕਿਹੜੀਆਂ-ਕਿਹੜੀਆਂ ਬਰਾਦਰੀਆਂ ਜਿਹੜੀਆਂ ਹਿੰਦੂਆਂ ਦੇ ਵਿੱਚ ਐਗਜ਼ਿਸਟ ਕਰ ਰਹੀਆਂ ਕਿਹੜੀਆਂ-ਕਿਹੜੀਆਂ ਮੌਜੂਦ ਆ? अपनी ਇੱਥੇ ਜਿਹੜਾ ਹੈਗਾ भील है, मेंगवाल है, महाराज है, ढोली है, ओड है। अच्छा और एक होर है ਜਿਹੜਾ मतलब वो बिरादरी ਜਿਹੜੀ ਹੈ ਇਹ ਅਕਸਰ ਜਿਹੜੇ ਹੈ ਇੱਥੇ ਰਹਿੰਦੇ ਨੇ ਜਿਹੜਾ ਬਾਗੜੀ ਵੀ ਹੈਗੇ ਮਗਰ ਉਹ ਇੱਥੇ ਰਹਿੰਦੇ ਨੇ ਬੱਠੇ ਵਗੈਰਾ ਦੇ ਉੱਤੇ। ਜੀ अच्छा चलो उधरों शुरू करते हैं हुण ना थल्लों शुरू कर लैंदे आ उत्ते नूं। बागड़ी आ ਜਿਹੜੇ ਪੱਠਿਆਂ ਤੇ ਰਹਿੰਦੇ ਇਹ ਕਿਵੇਂ ਹੁੰਦੇ ਆ, ਇਹ ਕੀ ਕਰਦੇ ਆ, ਕਿਦਾਂ ਦੇ ਲੋਕ? ਇਹ ਜਿਹੜੇ ਬੱਠਿਆਂ ਦੇ ਉੱਤੇ ਰਹਿੰਦੇ ਨੇ ਇਹ ਵਿਚਾਰੇ ਗਰੀਬ ਗੁਰਬਰ ਹੋ ਗਏ। ਇਹਨਾਂ ਨੂੰ ਬਿਲਕੁਲ ਵੀ ਨਹੀਂ ਪਤਾ ਹੁੰਦੇ, ਬਿਲਕੁਲ ਵੀ ਨਹੀਂ ਪਤਾ ਹੁੰਦਾ ਕਿ ਮਤਲਬ ਇਹਨਾਂ ਨੂੰ ਜਿਹੜਾ ਹੈਗਾ ਮਜ਼ਹਬ ਕੀ ਹੈਗਾ। ਉਹਨੂੰ ਬਿਲਕੁਲ ਜਿਵੇਂ ਮਤਲਬ ਮਜ਼ਹਬ ਨੂੰ ਅਗਰ ਡਿਵਾਈਡ ਕਰੀਏ ਨਾ ਕਿ ਮਤਲਬ ABCDEF ਤੇ ਉਹ A ਤੇ ਖੜੇ ਨੇ। ਅੱਛਾ ਉਹਨਾਂ ਨੂੰ ਇੰਨੀ ਨਹੀਂ ਪਤਾ। ਹਾਂ ਉਹਨਾਂ ਦੇ ਵਿੱਚ ਕੋਈ ਮਤਲਬ ਹੈ ਹੀ ਨਹੀਂ। ਇਹਨਾਂ ਨੂੰ ਆਪਾਂ ਐਵੇਂ ਸਮਝ ਲਓ ਕਿ ਜ਼ਿਕਰ ਹੀ ਨਾ ਕਰੀਏ ਕਿਉਂਕਿ ਇਹਨਾਂ ਤੋਂ ਕੋਈ ਜ਼ਿਕਰ ਹੈ ਹੀ ਨਹੀਂ। ਅੱਛਾ ਉਸ ਤੋਂ ਬਾਅਦ ਜਿਹੜੇ ਓਡ ਇੱਕ ਤੇ ਮਿਰਜ਼ਾ ਸਾਹਿਬ ਓਡ ਮਹੱਲਾ ਵੀ ਬੜਾ ਮਸ਼ਹੂਰ ਆ ਤੁਹਾਡਾ ਇੱਥੇ। ਓਡ ਔਰ ਇਹ ਬਾਗੜੀ ਜਿਹੜੇ ਹੈਗੇ ਬਾਗੜੀ ਬਿਲਕੁਲ ਨਾ ਹੋਣ ਦੇ ਬਰਾਬਰ ਹੈ। ਔਰ ਓਡ ਜਿਹੜੇ ਹੈਗੇ ਉਹ ਵੀ ਤਕਰੀਬਨ ਥੋੜੀ ਜੀ ਤਾਦਾਦ ਤੋਂ ਜ਼ਿਆਦਾ ਹੈ ਮਗਰ ਓਡ ਤੇ ਬਾਗੜੀ ਦੋਨੇ ਚ ਸਮਝ ਲਓ ਕਿ ਬਿਲਕੁਲ ਆਪਣੇ ਪੰਜਾਬ ਇੱਥੇ ਸਾਡੇ ਜਿਹੜੇ ਦੂਜੇ ਮੁਸਲਮਾਨਾਂ ਚ ਓਡ ਆ ਉਹ ਸਾਰੇ ਅਹਿਲ ਹਦੀਸ ਆ। ਹਾਂ ਬੜੇ ਪੱਕੇ ਅਹਿਲ ਹਦੀਸ ਆ ਮਿਰਜ਼ਾ ਸਾਹਿਬ। ਮਗਰ ਸਾਡੇ ਜਿਹੜੇ ਇੱਥੇ ਓਡ ਨੇ ਜਿਹੜੇ ਉਹ ਸਿਰਫ ਉਹਨਾਂ ਨੂੰ ਜਿਹੜਾ ਹੈ ਨਾ ਜਿੱਥੇ ਤੁਸੀਂ ਬੱਠਿਆਂ ਦੇਖੋਗੇ ਨਾ ਓਡਾਂ ਦਾ ਹੋਰ ਤਕਰੀਬਨ ਕਾਰੋਬਾਰ ਨਹੀਂ ਹੈ। ਉਹਨਾਂ ਦਾ ਬੱਠਿਆਂ ਵਾਲਾ ਹੀ ਕਾਰੋਬਾਰ ਹੋ ਗਿਆ। ਪੱਠਿਆਂ ਵਾਲਾ ਚੰਗਾ ਸਾਡਾ ਸ਼ਹਿਰ ਸਾਰਾ ਖਰਾਬ ਕੀਤਾ ਪਿਆ, ਕੋਈ ਬੂਟਾ ਨਹੀਂ ਛੱਡਦੇ। ਇੰਨੀਆਂ ਬੱਕਰੀਆਂ ਰੱਖੀਆਂ ਹੋਈਆਂ ਮਿਰਜ਼ਾ ਸਾਹਿਬ ਜਿੱਥੇ ਉਧਰੋਂ ਬੂਟੇ ਲਾਉਂਦੀ ਆ ਇੰਤਜ਼ਾਮੀਆ ਉਹ ਬੂਟੇ ਉਹਨਾਂ ਦੀਆਂ ਬੱਕਰੀਆਂ ਖਾ ਜਾਂਦੀਆਂ। ਬਾਕੀ ਰਹਿ ਗਈ ਗੱਲ ਬੱਕਰੀਆਂ ਜਿੰਨੇ ਭਾਣੇ ਵਗੈਰਾ ਸਾਰੇ ਗਵਰਨਮੈਂਟ ਨੇ ਬਾਹਰ ਕੱਢ ਦਿੱਤੇ, ਬਾਹਰ ਕੱਢੇ। ਉਹਨਾਂ ਦੀਆਂ ਬੱਕਰੀਆਂ ਨਹੀਂ ਕੱਢੀਆਂ, ਉੜਨੀਆਂ ਤੇ ਹੱਲੇ ਲੈ ਕੇ ਫਿਰਦੀਆਂ ਹੁੰਦੀਆਂ। ਉਹ ਵੀ ਨਿਕਲ ਗਏ ਨੇ ਤੇ ਉਹ ਵੀ। ਅੱਛਾ ਨੰਬਰ 2 ਗੱਲ ਹੈ ਕਿ ਅੱਛਾ ਤੁਹਾਡੇ ਜਿਹੜੇ ਓਡ ਆ ਉਹ ਕੀ ਕਰਦੇ ਆ? ਸਾਡੇ ਓਡ ਜਿਹੜੇ ਹੈ ਨਾ ਉਹਨਾਂ ਦਾ ਬਿਜ਼ਨਸ ਜਿਹੜਾ ਹੈਗਾ ਉਹ ਹੈਗਾ ਸਿਰਫ ਸਪੈਸ਼ਲੀ ਜਿਹੜਾ ਆਪਣੀ ਰੋਜ਼ੀ ਦਾ ਜ਼ਰੀਆ ਜਿਹੜਾ ਹੈਗਾ ਉਹ ਸਿਲਾਂ ਬਣਾ ਕੇ ਜਿਹੜਾ ਉਹਨਾਂ ਨੂੰ ਜਿਹੜਾ ਹੈਗਾ। ਅੱਛਾ ਇੱਕ ਤੇ ਹੋ ਗਿਆ। ਇੱਕ ਹੋ ਗਈ। ਦੂਸਰੀ ਗੱਲ ਇਹ ਹੈ ਕਿ ਮੇਂਗਵਾਲ ਨਹੀਂ ਅੱਛਾ ਧਾਰਮਿਕ ਹਵਾਲੇ ਨਾਲ ਵੀ ਦੱਸੋ ਉਹ ਕੀ ਹੈ ਓਡਾਂ ਦਾ? ਔਰ ਜਿਹੜੇ ਹੈਗੇ ਉਹਨਾਂ ਦੇ ਇਹ ਹੈ ਕਿ ਉਹ ਜ਼ਿਆਦਾਤਰ ਜਿਹੜਾ ਹੈ ਮਾਤਾ ਸ਼ੇਰਾ ਵਾਲੀ ਨੂੰ ਮੰਨਦੇ ਨੇ, ਹਨੂਮਾਨ ਨੂੰ ਮੰਨਦੇ ਨੇ, ਸ਼੍ਰੀ ਰਾਮ ਚੰਦਰ ਜੀ ਨੂੰ ਮੰਨਦੇ ਨੇ। ਇਹ ਮਤਲਬ ਇਹਨਾਂ ਦਾ ਜਿਹੜਾ ਹੈਗਾ ਜ਼ਿਆਦਾਤਰ ਯਾਨੀ ਕਿ ਇਹ ਹੈਗੇ ਉਹ ਥੋੜੇ ਲਿਮਿਟਿਡ ਕਿਸਮ ਦੇ ਲੋਕ ਹੈਗੇ ਯਾਨੀ ਕਿ ਸਿਰਫ ਮੁਸਲਿਮ ਨਾਮ ਰੱਖਦੇ ਨੇ। ਅੱਛਾ ਨਾਮ ਮੁਸਲਿਮ ਰੱਖਦੇ ਨਾਮ ਇਹਨਾਂ ਦੇ ਮੁਸਲਿਮ ਜਿਵੇਂ ਕੋਈ ਅਕਬਰ ਹੋ ਗਿਆ, ਜਿਵੇਂ ਕੋਈ। ਅੱਛਾ ਉਹਨਾਂ ਦਾ ਜਿਹੜਾ ਵਿਆਹ ਸ਼ਾਦੀ ਹੈ ਹਾਂਜੀ ਉਹ ਮੇਂਗਵਾਲਾਂ ਚ ਜਾਂ ਭੀਲਾਂ ਚ ਹੋ ਜਾਂਦੀ ਕਿ ਨਹੀਂ? ਨਹੀਂ ਅੱਛਾ ਉਹ ਆਪਣੇ ਚ ਕਰਨ। ਉਹ ਐਵੇਂ ਹੈ ਕਿ ਉਹਨਾਂ ਦੀ ਆਪਣੀ ਇੱਕ ਓਡਾਂ ਦੀ ਇੱਕ ਸਰਕਲ ਹੈ, ਸਰਕਲ ਹੈ। ਮੇਂਗਵਾਲਾ ਦਾ ਅਲੱਗ ਹੈ ਸਰਕਲ, ਭੀਲਾਂ ਦਾ ਅਲੱਗ ਸਰਕਲ ਹੈ ਜੀ। ਅੱਛਾ ਤੇ ਫਿਰ ਅੱਗੇ ਆ ਜਾਂਦੇ ਆ ਆਪਾਂ ਢੋਲੀ। ਹਾਂ ਢੋਲੀ। ਹਾਂ ਉਹ ਕਿਵੇਂ? ਢੋਲੀ ਜਿਹੜੇ ਹੁੰਦੇ ਨੇ ਇਹ ਇੱਥੇ ਚਲੇ ਜਾਈਏ ਆਪਾਂ ਨੂਰੇ ਵਾਲੇ ਚਲੇ ਜਾਈਏ ਉੱਥੇ ਪੂਰੀ ਇੱਕ ਬਰਾਦਰੀ ਬੈਠੀ ਹੈ ਢੋਲੀ। ਫਿਰ ਇੱਥੇ ਚਲੇ ਜਾਈਏ ਆਬਾਸੀ ਵਾਲੇ ਪਾਸੇ ਬੈਕ ਸਾਈਡ ਉੱਚੇ ਪੁੱਲ ਤੇ ਪਰੇ ਉੱਚੇ ਪੱਲੇ ਪਾਸੇ ਉਹ ਜਿਹੜੇ ਢੋਲੀ ਲੋਕ ਹੈਗੇ ਉਹ ਉਹਨਾਂ ਨੂੰ ਅਸੀਂ ਭਾਟ ਵੀ ਕਹਿੰਦੇ ਆ। ਅੱਛਾ ਭਾਟ। ਹਾਂ ਢੋਲੀ ਭਾਟ ਵੀ ਕਹਿੰਦੇ ਆ। ਉਹ ਜਿਹੜੇ ਢੋਲੀ ਹੈਗੇ ਉਹਨਾਂ ਦੀ ਵੀ ਜਿਹੜੇ ਚਾਵਰੀਆਂ ਜਿਹੜੀ ਹੁੰਦੀਆਂ ਉਹਨੂੰ ਚਾਵਰੀ ਕਹਿੰਦੇ ਆ। ਸਾਡੀ ਨਾ ਵਿਵਾਹ ਨੂੰ ਅਸੀਂ ਆਪਣੀ ਜ਼ਬਾਨੇ ਬੋਲਦੇ ਹਾਂ ਚਾਵਰੀ ਤੇ ਉਹਨਾਂ ਦੀ ਚਾਵਰੀ ਵੀ ਅਸੀਂ ਹੀ ਪਰਨਾਉਂਦੇ ਆ। ਉਹ ਉਹਨਾਂ ਦੀ ਜਿਹੜੇ ਬੱਚੀ ਹੋਈ ਫਿਰ ਸਭ ਤੋਂ ਪਹਿਲੇ ਜਿਹੜਾ ਨਾ ਇੱਕ ਤਰੀਕੇਕਾਰ ਇਹ ਹੈ ਕਿ ਜਿਵੇਂ ਇੱਕ ਬੱਚੀ ਦੇ ਵਾਲਦ ਜਿਹੜਾ ਨਾ ਸਭ ਤੋਂ ਪਹਿਲੇ ਆਪਣੀ ਬੱਚੀ ਦੇ ਵਾਸਤੇ ਰਿਸ਼ਤਾ ਲੱਭਦਾ ਹੈ। ਰਿਸ਼ਤਾ ਲੱਭ ਲਿਆ ਫਿਰ ਜੇ ਨਿਕਾਹ ਸਾਡੇ 'ਚ ਨਹੀਂ ਹੁੰਦਾ, ਸਾਡੇ 'ਚ ਮੰਗਣੀ ਹੁੰਦੀ ਹੈ। ਮੰਗਣੀ ਹੋ ਗਈ ਤੇ ਸਮਝ ਲਓ ਨਿਕਾਹ ਹੋ ਗਿਆ। ਉਮਰਾਂ ਦੇ ਵਿੱਚ ਹੀ ਜਿਹੜੇ ਨੇ ਇਹ ਬੱਚੇ ਲੱਭਣੇ ਸ਼ੁਰੂ ਕਰ ਲੈਂਦੇ ਨੇ। ਫਿਰ ਕੀ ਹੋਇਆ ਕਿ ਜਦੋਂ ਉਹ ਹੋ ਗਏ ਦੇਖਿਆ ਜੀ ਬੱਚੇ ਵਗੈਰਾ ਅੱਛੇ ਹੈਗੇ, ਉਹਨਾਂ ਨੇ ਇੱਕ ਦੂਸਰੇ ਨਾਲ ਮਤਲਬ ਅੰਡਰਸਟੈਂਡਿੰਗ ਹੋ ਗਈ। ਉਹ ਫਿਰ ਟਾਈਮ ਚੱਲਦਾ ਗਿਆ, ਫਿਰ ਉਹ ਜਿਵੇਂ ਵੱਡੇ ਹੋ ਗਏ ਥੋੜ੍ਹੇ, ਫਿਰ ਜਦੋਂ ਏਜ ਹੋ ਗਈ ਉਹਨਾਂ ਦੀ ਸ਼ਾਦੀ ਦੀ ਫਿਰ ਉਹਨਾਂ ਨੇ ਕੀ ਕਰਨਾ ਜੀ ਮਹਾਰਾਜ ਕੋ ਚਲੇ ਗਏ। ਮਹਾਰਾਜ ਹੋ ਗਿਆ ਸੀ ਸਾਡੇ ਕੋਲ ਆਉਂਦੇ ਨੇ ਲੜਕੀ ਵਾਲਾ ਘਰ ਬੈਠੇਗਾ ਤੇ ਲੜਕੇ ਵਾਲਾ ਜਿਹੜਾ ਹੈਗਾ ਨਾ ਉਹ ਸਾਡੇ ਕੋਲ ਆ ਗਿਆ। ਇਹ ਭਾਟਾ ਜੀ ਨਹੀਂ ਢੋਲੀਆਂ ਦੇ ਵਿੱਚ ਕੀ ਹੈ, ਭਾਟਾ ਦੇ ਵਿੱਚ ਕੀ ਹੈਗਾ ਕਿ ਲੜਕੀ ਔਰ ਲੜਕੇ ਵਾਲੇ ਦੋਨੋਂ ਸਾਡੇ ਕੋਲ ਆਉਂਦੇ ਨੇ। ਤੇ ਜਿਹੜਾ ਮੇਂਗਵਾਲ ਔਰ ਭੀਲ ਕਮਿਊਨਿਟੀ ਦੇ ਵਿੱਚ ਹੈਗੇ ਭੀਲ ਕਮਿਊਨਿਟੀ ਦੇ
ਢੋਲੀ ਬਾਟ ਭੀਲ ਇਹ ਜਿਹੜੇ ਹੈਗੇ ਇਹ ਦੋਨੇ ਹੀ ਲੜਕੀ ਔਰ ਲੜਕਾ ਦੋਨੇ ਜਿਹੜੇ ਫੈਮਿਲੀ ਉਹ ਸਾਡੇ ਕੋਲ ਆਉਂਦੇ ਨੇ ਇੱਕ ਮੁੱਠ ਹੋ ਕੇ। ਤੇ ਜਿਹੜਾ ਮੇਂਗਵਾਲ ਕਮਿਊਨਿਟੀ ਜਿਹੜੇ ਹੈਗੇ ਉਹ ਲੜਕੇ ਵਾਲੇ ਆਉਂਦੇ ਨੇ ਸਾਡੇ ਕੋਲ, ਲੜਕੀ ਵਾਲੇ ਨਹੀਂ ਆਉਂਦੇ ਨੇ। ਅੱਛਾ, ਹੁਣ ਗੱਲ ਇਹ ਹੈ ਕਿ ਜਿਹੜਾ ਭਾਟ ਢੋਲੀ ਔਰ ਭੀਲ ਉਹਨਾਂ ਦੇ ਵਾਸਤੇ ਕੀ ਹੈ ਕਿ ਉਹ ਜਦੋਂ ਆਉਂਦੇ ਨੇ ਸਾਡੇ ਕੋਲ ਉਹਨਾਂ ਦੇ ਚਾਚੇ ਮਾਮੇ ਕਜ਼ਨ ਵਗੈਰਾ ਸਾਰੇ ਉਹ ਸਾਰਾ ਟੱਬਰ ਲੈ ਕੇ ਆਉਂਦੇ ਨੇ। ਇੱਧਰ ਜੇ ਲੜਕੀ ਵਾਲੇ ਲੈ ਕੇ ਆਉਂਦੇ ਨੇ, ਫਿਰ ਆ ਕੇ ਸਾਡੇ ਕੋਲ ਸਾਨੂੰ ਆ ਕੇ ਕਹਿੰਦੇ ਨੇ ਜੀ ਵਜੇ ਹਾਂ ਅਸੀਂ ਜਿਹੜੇ ਨਾ ਮਤਲਬ ਸ਼ੁਭ ਸਵਾ ਲਗਨ ਲੈਣਾ ਹੈਗਾ, ਵਿਵਾਹ ਦੀ ਡੇਟ ਲੈਣੀ ਹੈ। ਅਸੀਂ ਫਿਰ ਉਹਨੂੰ ਆਪਣੀ ਕਿਤਾਬ ਦੇ ਮੁਤਾਬਿਕ ਅਸੀਂ ਉਹਨੂੰ ਦਿੰਦੇ ਹਾਂ ਡੇਟ ਕਿ ਇਹ ਜਿਹੜਾ ਗਿਰੇ ਇਹ ਕੋਈ ਇਸ ਕਿਸਮ ਦੇ ਸਿਸਟਮ ਹੈਗੇ। ਫਿਰ ਅਸੀਂ ਉਹਨੂੰ ਡੇਟ ਦਿੰਦੇ ਹਾਂ। ਡੇਟ ਜਿਹੜੀ ਨਾ ਫੌਰਨ ਨਹੀਂ ਦਿੰਦੇ, ਡੇਟ ਦਿੰਦੇ ਆ ਤਕਰੀਬਨ ਜਿਹੜਾ ਹੈਗਾ 1 ਮਹੀਨੇ ਦੀ, 20 ਦਿਨਾਂ ਦੀ, 1 ਮਹੀਨੇ ਦੀ। ਫਿਰ ਉਹਨਾਂ ਨੂੰ ਮਸ਼ਵਰਾ ਕਰਕੇ ਹਾਂ ਬਈ 20 ਦਿਨਾਂ ਦਾ ਸਹੀ ਹੈ ਜਾਂ ਥੋੜਾ ਅੱਗੇ ਦੇਖੀਏ। ਉਹ ਕਰਨ ਤੋਂ ਬਾਅਦ ਜਦੋਂ ਡੇਟ ਆ ਜਾਂਦੀ ਹੈ ਫਿਰ ਸਾਡੇ ਜਿਹੜੇ ਰਸਮਾਂ ਹੈ ਜਿਹੜੀਆਂ ਉਹ ਤਕਰੀਬਨ ਰਾਤ ਨੂੰ ਜ਼ਿਆਦਾ ਹੈ। ਨਹੀਂ ਇਹ ਤੇ ਹੋ ਗਿਆ। ਅੱਛਾ, ਜਿਹੜਾ ਹੁਣ ਯਾਨੀ ਕਿ ਦਰਜਾ ਹੋ ਗਿਆ ਤੁਹਾਡਾ, ਪਹਿਲੇ ਬਾਗੜੀ ਸਭ ਤੋਂ ਥੱਲੋਂ ਸ਼ੁਰੂ ਕਰਦੇ ਆ ਨਾ, ਫਿਰ ਓੜ, ਫਿਰ ਇਹ ਢੋਲੀ ਭਾਟ। ਅੱਛਾ, ਇਹ ਜਿਹੜੇ ਢੋਲੀ ਭਾਟ ਇਹ ਆਪਸ ਚ ਹੀ ਕਰਦੇ ਆ ਰਿਸ਼ਤੇ ਹਾਂਜੀ, ਉਹ ਆਪਸ ਵਿੱਚ। ਅੱਛਾ, ਉਹ ਤੇ ਓੜ ਇੱਕ ਦੂਜੇ ਨਾਲ ਕਰ ਲੈਂਦੇ ਆ? ਨਹੀਂ। ਅੱਛਾ, ਉਹ ਸਿਰਫ ਆਪਣੇ? ਹਾਂ, ਉਹ ਅਲੱਗ ਹੈ, ਉਹ ਅਲੱਗ ਹੈ। ਅੱਛਾ, ਉਹ ਅਲੱਗ ਹੈ। ਹਾਂਜੀ। ਅੱਛਾ, ਉਹਨਾਂ ਦੇ ਜਿਹੜੇ ਮੰਦਿਰ ਹੈ ਜਿਹੜਾ ਉਹਨਾਂ ਦਾ ਉਹ ਵੀ ਅਲੱਗ? ਨਹੀਂ, ਮੰਦਿਰ ਸਾਰਾ ਜੇ ਸਾਂਝੇ ਹੁੰਦੇ ਨੇ। ਠੀਕ ਹੈ। ਮਗਰ ਗੱਲ ਇਹ ਹੈ ਕਿ ਹੁਣ ਜਿਵੇਂ ਮਿਸਾਲ ਤੌਰ ਤੇ ਇੱਕ ਮੇਂਗਵਾਲਾਂ ਦੇ ਚ ਕੋਈ ਮੰਦਿਰ ਹੈਗਾ ਉੱਥੇ ਹਰ ਬਿਰਾਦਰੀ ਆ ਸਕਦੀ ਹੈ। ਮਗਰ ਇੱਕ ਬੰਦੇ ਦਾ ਆਪਣਾ ਇੱਕ ਮਨ ਹੈਗਾ ਕਿ ਮੈਂ ਕਿਹੜੇ ਪਾਸੇ ਜਾਵਾਂ। ਠੀਕ ਹੈ। ਯਾਨੀ ਕਿ ਮੰਦਿਰ ਇੱਥੇ ਵੀ ਹੈਗਾ, ਇੱਕ ਉੱਥੇ ਵੀ ਹੈ, ਇੱਕ ਉੱਥੇ ਵੀ ਹੈ, ਇਸ ਤਰੀਕੇ ਨਾਲ। ਅੱਛਾ, ਉਸ ਤੋਂ ਬਾਅਦ ਫਿਰ ਆਂਦੀ ਹੈ ਭੀਲ ਬਰਾਦਰੀ? ਜੀ। ਅੱਛਾ, ਜਿਹੜੇ ਭੀਲ ਬਿਰਾਦਰੀ ਹੈ, ਭੀਲ ਬਿਰਾਦਰੀ ਵਿੱਚ ਜਿਹੜਾ ਹੈਗਾ ਉਹ ਇਹ ਬਿਰਾਦਰੀ ਜਿਹੜੀ ਹੈ ਬਹੁਤ ਪਸਮਾਨਦਾ ਹੈ। ਪਸਮਾਨਦਾ ਤੋਂ ਮੁਰਾਦ ਇਹ ਹੁਣ ਤੋਂ ਬਹੁਤ ਅੱਛੀ ਨਹੀਂ ਜਿਹੜਾ ਹੈ ਸੁਲਝੀ ਬਣ ਗਈ ਹੈ, ਤਾਲੀਮ ਹੀ ਆ ਗਈ ਹੈ। ਇਹਨਾਂ ਦੇ ਵਿੱਚੋਂ ਜਿਹੜਾ ਹੈਗਾ ਮਤਲਬ ਬਹੁਤ ਅੱਛੇ ਯੂਨੀਵਰਸਿਟੀ ਦੇ ਵਿੱਚ ਨਹੀਂ ਕਿ ਪ੍ਰੋਫੈਸਰ ਲੱਗ ਗਏ ਨੇ ਔਰ ਟੀਚਰ ਲੱਗ ਗਏ ਨੇ, ਪੁਲਿਸ ਵਾਲੇ ਬਣ ਗਏ ਨੇ ਔਰ ਸਹਾਫਤ ਦੇ ਵਿੱਚ ਹੀ ਆ ਗਏ ਨੇ। ਔਰ ਮੇਰੇ ਖਿਆਲ 'ਚ ਬੜੇ ਬੜੇ ਸਿਆਸੀ ਲੀਡਰ ਵੀ ਹੈਗੇ ਔਰ MP MNA ਦੇ ਇਲੈਕਸ਼ਨ ਵੀ ਲੜਦੇ ਨੇ। ਲਾਲਾ ਮਹਿਰ ਲਾਲ ਭੀਲ ਹੈ, ਉਹ ਕਿਸੇ ਤਰਫ ਦਾ ਮੁਹਤਾਜ ਨਹੀਂ ਹੈ। ਤੇ ਇਸ ਤਰੀਕੇ ਨਾਲ ਜਿਹੜਾ ਹੈਗਾ ਉਹ ਹੁਣ ਵਿਸਾਲ ਪਾ ਗਏ ਨੇ। ਅੱਲਾਹ ਪਾਕ ਉਹਨਾਂ ਨੂੰ ਅੱਗੇ ਦੇ ਰਸਤੇ ਆਸਾਨ ਕਰਨ। ਤੇ ਮਤਲਬ ਉਹ ਬਿਰਾਦਰੀ ਦੇ ਸ਼ਾਨ ਵੀ ਸੀ ਤੇ ਉਹਨਾਂ ਨੇ ਬਹੁਤ ਅੱਛੇ ਕੰਮ ਕੀਤੇ ਬਿਰਾਦਰੀ ਵਾਸਤੇ। ਭੀਲ ਬਿਰਾਦਰੀ ਵਿੱਚੋਂ ਯਾਨੀ ਕਿ ਅੱਗੇ ਉਜਾਗਰ ਹੋਏ। ਇਸ ਤਰੀਕੇ ਨਾਲ ਜਿਹੜਾ ਹੈਗਾ ਭੀਲ ਬਿਰਾਦਰੀ ਵਿੱਚ ਇਹ ਹੈ ਕਿ ਇਹਨਾਂ ਦੇ ਵਿੱਚ ਇੱਕ ਮਤਲਬ ਹੈ ਕਿ ਸ਼ਾਦੀ ਜਦੋਂ ਹੋਵੇ, ਸ਼ਾਦੀ ਦੇ ਵਾਸਤੇ ਮ੍ਰਿਤੂ ਵਾਸਤੇ ਯਾਨੀ ਕਿ ਜੇ ਕੋਈ ਬੱਚਾ ਮਰ ਜਾਵੇ, ਕੋਈ ਬੰਦਾ ਮਰ ਜਾਵੇ ਤੇ ਫਿਰ ਜਿਹੜਾ ਅਸੀਂ ਉਹਨਾਂ ਦੇ ਜਾ ਕੇ ਅਸੀਂ ਉਹਨਾਂ ਨੂੰ ਕੁਲਖਾਨੀ ਕਰਦੇ ਹਾਂ। ਕੁਲਖਾਨੀ ਸਾਡੀ ਜ਼ਬਾਨ ਬੋਲਦੇ ਹਾਂ ਕਿਰਿਆਕਰਮ। ਸਾਡੇ ਜੇ ਕਿਰਿਆਕਰਮ ਜਿਹੜੀ ਹੁੰਦੀ ਹੈ ਆਪਣੇ 'ਚ ਮੁਸਲਮਾਨਾਂ 'ਚ ਰਿਵਾਜ ਇਹ ਹੈ ਕਿ 3 ਦਿਨਾਂ ਬਾਅਦ 2 ਦਿਨਾਂ ਬਾਅਦ ਉਹ ਅਸੀਂ ਆਪਾਂ ਦੇਖਦੇ ਹਾਂ। ਮਗਰ ਸਾਡੇ ਵਿੱਚ ਜਿਹੜਾ ਕੀ ਹੈ ਸਿਸਟਮ ਕਿ ਜਿਹੜਾ ਹੈ ਨਾ ਅਸੀਂ ਉਹਨਾਂ ਨੂੰ ਡੇਟ ਦਿੰਦੇ ਹਾਂ। ਅਸੀਂ ਉਹਨਾਂ ਨੂੰ ਡੇਟ ਦਿੰਦੇ ਹਾਂ। ਮੁਰਦੇ ਨੂੰ ਦਫਨ ਕਿਵੇਂ ਕਰਨਾ ਹੈਗਾ ਉਹ ਵੀ ਅਸੀਂ ਨਹੀਂ ਕਿ ਜਿਹੜਾ ਕਹਿੰਦੇ ਆ ਕਿ ਇਸ ਟਾਈਮ ਵਿੱਚ ਕਰਨਾ ਹੈਗਾ ਬੇਲੋਗੋ। ਅੱਛਾ, ਉਹ ਕਰਨਾ ਹੈ। ਔਰ ਉਸ ਤੋਂ ਇਲਾਵਾ ਜਿਹੜਾ ਹੈਗਾ ਦੂਸਰਾ ਬਿਰਾਦਰੀ ਜਿਹੜੀ ਹੈਗੀ ਆਪਣੀ ਮਤਲਬ ਸ਼ਾਦੀ ਹੋ ਗਈ ਤੇ ਸ਼ਾਦੀ ਦੇ ਵਿੱਚ ਹੀ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਜਾ ਕੇ ਹਾਂ ਹਰ ਮਤਲਬ ਬੰਦਾ ਜਿਹੜਾ ਨਾ ਸਾਨੂੰ ਇਨਫਾਰਮ ਕਰਦਾ ਹੈ ਮਹਾਰਾਜ ਫਲਾਣੀ ਜਗ੍ਹਾ ਤੇ ਜਿਹੜਾ ਹੈਗਾ ਨਾ ਕੋਈ ਫੁੱਤਕੀ ਹੋ ਗਈ ਹੈ, ਫਲਾਣੀ ਜਗ੍ਹਾ ਸ਼ਾਦੀ ਹੋ ਗਈ। ਜਿਹੜੀ ਭੀਲ ਬਰਾਦਰੀ ਹੈ ਇਹ ਵੀ ਰਿਸ਼ਤੇ ਨਾਤੇ ਆਪਣਿਆਂ 'ਚ ਕਰਦੇ ਆ ਸਾਰੇ? ਹਾਂ, ਭੀਲਾਂ ਦੇ ਵਿੱਚ ਹੀ। ਹਾਂ, ਗੁਲਸ਼ਨ ਨਾਲ ਫੋਨ ਕਰੋ। ਅੱਛਾ, ਤੇ ਅੱਛਾ ਭੀਲਾਂ ਦੀ ਜਿਹੜਾ ਉਹ ਤੁਸੀਂ ਦੱਸ ਰਹੇ ਸੀਗੇ ਕਿ ਉਹ ਆਪਣੇ ਚੂੜੇ ਵਾਲੀ। ਹਾਂ, ਅੱਛਾ, ਭੀਲਾਂ ਦੇ ਵਿੱਚ ਜਿਹੜਾ ਹੈਗਾ ਰਸਮ ਹੈਗੀ ਹੈ ਕਿ ਇੱਥੇ ਵੈਸੇ ਤਾਂ ਮਤਲਬ ਚੂੜੇ ਨਾ ਇਹਨੂੰ ਕਹਿੰਦੇ ਆ ਮੁੱਠੀਆਂ, ਇਹਨੂੰ ਕਹਿੰਦੇ ਆ ਖਾਂਚ। ਇਹ ਰਿਵਾਜ ਜਿਹੜਾ ਹੈ ਨਾ ਸਾਡਾ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ ਹੈ। ਅੱਛਾ, ਇਹ ਹੁਣ ਰਿਵਾਜ ਜਿਹੜਾ ਜਿਵੇਂ ਜਿਵੇਂ ਹੁਣ ਟਾਈਮ ਬਦਲ ਗਿਆ ਫਿਰ ਇੱਥੇ ਜਿਹੜਾ ਨਾ ਮਤਲਬ ਇੱਕ ਮੁੱਠੀਆ ਆ ਗਿਆ ਨਵਾਂ ਇੰਡੀਅਨ ਟਾਈਪ ਦਾ ਮੁੱਠੀਆ ਆ ਗਿਆ। ਮੁੱਠੀਆ ਜਿਹੜਾ ਮੈਂ ਕਹਿ ਰਿਹਾ ਉਹ ਹੈਗਾ ਸਫੈਦ ਕਲਰ ਦਾ। ਇੱਥੇ ਸਫੈਦ ਕਲਰ ਦਾ, ਇੱਥੇ ਸਫੈਦ ਕਲਰ ਦਾ, ਗੋਲਡਨ ਟਾਈਪ ਦਾ ਵੀ ਹੁੰਦਾ ਹੈਗਾ, ਚਮਕੀਲਾ ਵੀ ਹੁੰਦਾ ਹੈਗਾ। ਅੱਛਾ, ਉਹ ਭੀਲ ਕਮਿਊਨਿਟੀ ਦੇ ਵਿੱਚ ਹਾਲੇ ਵੀ ਇਹ ਰਿਵਾਜ ਪਾਇਆ ਜਾਂਦਾ ਹੈ। ਠੀਕ ਹੈ। ਮੇਂਗਵਾਲ ਕਮਿਊਨਿਟੀ ਦੇ ਵਿੱਚ ਜਿਹੜਾ ਇਹ ਰਿਵਾਜ ਹੁਣ ਥੋੜਾ ਕਮ। ਅੱਛਾ, ਤੇ ਇਹਨਾਂ ਦੇ ਵਿੱਚ ਮੇਂਗਵਾਲਾਂ 'ਚ ਤੇ ਭੀਲਾਂ 'ਚ ਕੋਈ ਫਰਕ ਵੀ ਹੈ? ਨਹੀਂ, ਇਹਨਾਂ ਦੇ 'ਚ ਫਰਕ ਇਹਨਾਂ ਕੁ ਹੈ ਕਿ ਜਿਹੜਾ ਨਾ ਮਤਲਬ ਇਹ ਦੋਨੇ ਕੌਮਾਂ ਮਿਹਨਤੀ ਹੈਗੀਆਂ, ਪੜ੍ਹੇ ਲਿਖੀਆਂ ਹੈਗੀਆਂ ਔਰ ਕੋਈ ਫਰਕ ਵੀ ਨਹੀਂ ਹੈਗਾ। ਬਸ ਨਾਮ ਹੈ ਕਿ ਮਤਲਬ ਜਿਹੜਾ ਇਹ ਭੀਲ ਇਹ ਮੇਂਗਵਾਲ ਹੈ। ਅੱਛਾ, ਬਸ। ਹਾਂਜੀ, ਠੀਕ ਹੈ। ਤੇ ਰਿਸ਼ਤੇ ਨਾਤੇ ਇੱਕ ਦੂਜੇ ਨਾਲ ਰਿਸ਼ਤੇ ਨਾਤਾ ਜਿਹੜਾ ਹੈਗਾ ਕੋਈ ਕਿਸੇ ਦੇ ਨਾਲ ਮਤਲਬ ਹੁਣ ਭੀਲ ਹੈ ਤੇ ਭੀਲਾਂ ਦੇ ਵਿੱਚ ਕਰੇਗਾ, ਮੇਂਗਵਾਲ ਤੇ ਮੇਂਗਵਾਲ ਵਿੱਚ ਕਰੇਗਾ। ਇਹ ਇਹਦੇ 'ਚ ਕੋਈ ਤਫਰਕਾ ਜਾਂ ਇਹਦੇ 'ਚ ਕੋਈ ਤਜ਼ਾਦ ਨਹੀਂ ਹੈ। ਅੱਛਾ, ਜੇ ਹੁਣ ਬਿਲਫਰਜ਼ ਭੀਲਾਂ 'ਚੋਂ ਕੋਈ ਮੁਸਲਮਾਨ ਹੋ ਜਾਂਦਾ ਜਾਂ ਕ੍ਰਿਸਚਨ ਹੋ ਜਾਂਦਾ ਤੇ ਉਹ ਜਿਹੜਾ ਉਹਦਾ ਰਿਸ਼ਤਾ ਹੈ
ਉਹ ਉਧਰ ਕਰ ਸਕਦਾ ਬਾਹਰ ਕਿ ਨਹੀਂ ਕਰੇਗਾ, ਬਿਨਾਂ ਜਿਹੜਾ ਕੋਈ ਮੁਸਲਮਾਨ ਹੋ ਗਿਆ ਜਾਂ ਕ੍ਰਿਸਚੀਅਨ ਹੋ ਗਿਆ? ਕ੍ਰਿਸਚਨ ਹੋ ਗਿਆ, ਫਿਰ ਉਹ ਵਾਪਸ ਤੋਂ ਨਹੀਂ ਆਏਗਾ ਨਾ। ਅੱਛਾ, ਵਾਪਸ ਉਹਨੂੰ ਬਰਾਦਰੀ ਨਹੀਂ ਲਏਗੀ? ਨਹੀਂ, ਅਸੀਂ ਲੈ ਸਕਦੇ ਹਾਂ, ਮਗਰ ਬਸ਼ਰਤ ਇਹ ਹੈ ਕਿ ਉਹ ਸਾਹਮਣੇ ਵਾਲਾ ਬੰਦਾ ਆਉਣ ਚਾਹੁੰਦਾ ਹੋਵੇ। ਅੱਛਾ। ਇਹੋ ਜਿਹੇ ਕੇਸ ਵੈਸੇ ਰੇਅਰ ਹੈਗੇ, ਰੇਅਰ। ਅੱਛਾ ਜੀ। ਹਾਂ, ਅੱਛਾ, ਹੋਇਆ ਨਹੀਂ ਅੱਜ ਤੱਕ ਹਾਂ। ਵੈਸਾ, ਠੀਕ ਮਤਲਬ ਇਹਨੂੰ ਆਪਾਂ ਜ਼ਿਕਰ ਠੀਕ ਹੈ। ਕਰਨ ਵਿੱਚ ਸਹੀ ਅੱਛਾ, ਤੇ ਜਿਹੜੇ ਮੇਘਵਾਲ ਹੈ ਉਹ ਕਿੰਨੇ ਕਾ ਇੱਥੇ? ਮੇਘਵਾਲ ਔਰ ਭੀਲਾਂ ਦੀ ਤਕਰੀਬਨ ਤਾਦਾਦ ਜਿਹੜੀ ਹੈ ਬਰਾਬਰ ਹੈ, ਕਦੋਂ ਇਸ ਤਰੀਕੇ ਨਾਲ ਜਿਹੜਾ ਹੈ ਨਾ, ਅੱਛਾ, ਐਵੇਂ ਸਮਝ ਲਓ ਕਿ ਰਹੀਮੀਆ ਖਾਨ ਦੇ ਵਿੱਚ ਨਾ, ਐਵੇਂ ਸਮਝ ਲਓ ਕਿ ਰਹੀਮੀਆ ਖਾਨ ਦੇ ਵਿੱਚ ਜਿਹੜਾ 5 ਲੱਖ ਦੇ ਕਰੀਬ ਜਿਹੜਾ ਹੈ ਨਾ ਉਹ ਹਿੰਦੂਇਜ਼ਮ ਦੀ ਹੈ ਤਾਦਾਦ ਹੈ, ਠੀਕ ਹੈ, ਜਿਹਦੇ ਚ ਆਪਾਂ ਸਾਰੀ ਬਿਰਾਦਰੀ ਡਿਵਾਈਡ ਕਰ ਦਿੰਦੇ ਹਾਂ। ਅੱਛਾ, ਤੇ ਮਹਾਰਾਜ ਜਿਹੜੇ ਹੈ ਉਹ ਥੋੜੇ ਹੈਗੇ, ਉਹ ਕਿੰਨੇ ਕ? ਬਸ ਥੋੜੇ ਜਿਹੇ ਤਕਰੀਬਨ, ਮਤਲਬ ਐਵੇਂ ਸਮਝ ਲਓ ਕਿ ਉਹਨਾਂ ਦੇ 60-70 ਘਰ ਹੋਣਗੇ। ਅੱਛਾ, ਟੋਟਲ? ਹਾਂ, ਤਕਰੀਬਨ। ਇਸ ਤੋਂ ਵੀ ਅੱਛਾ, ਕਮ। ਮਹਾਰਾਜ ਆ ਜਿਹੜੇ, ਇਹਨਾਂ ਨੂੰ ਕੀ ਸੁਪੀਰੀਅਰਿਟੀ ਹਾਸਲ ਆ ਇੱਥੇ ਬਾਕੀਆਂ ਤੋਂ, ਮੇਘਵਾਲਾਂ ਤੋਂ, ਭੀਲਾਂ ਤੋਂ ਜਾਂ ਉਹਨਾਂ ਤੋਂ? ਇਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਮਤਲਬ ਸਾਰਾ ਆਲ ਇਨ ਆਲ ਜਿਹੜੇ ਹੈ, ਇਹ ਇੱਕ ਰਿਸਪੈਕਟ ਦਾ ਇੱਕ ਲਫ਼ਜ਼ ਹੈਗਾ, ਰਿਸਪੈਕਟ ਹੈ ਇਸ ਦੇ ਵਿੱਚ। ਤੇ ਜਿਵੇਂ ਆਪਾਂ ਇੱਕ ਸੈਯਦ ਨੂੰ ਕਹਿ ਦਈਏ, ਸੈਯਦ ਹੈਗੇ, ਤੇ ਸੈਯਦ ਦੇ ਕੋਲ ਕੀ ਅਥਾਰਟੀ ਹੁੰਦੀ ਹੈ? ਅੱਛਾ, ਹਾਂ, ਇਹ ਯਾਨੀ ਕਿ ਨਹੀਂ, ਮੈਂ ਇੱਜ਼ਤ ਵਾਈਜ਼ ਹੀ ਕਹਿ ਰਿਹਾ ਕਿ ਇਹਨਾਂ ਨੂੰ ਕੀ ਮਰਤਬਾ ਹਾਸਲ ਹੈ? ਇਹਨਾਂ ਨੂੰ ਮਰਤਬਾ ਇਹ ਹਾਸਲ ਹੈ ਕਿ ਜਿਹੜਾ ਨਾ, ਜਿਵੇਂ ਕੋਈ ਭੀਲਾਂ ਦੇ ਵਿੱਚ ਕੋਈ ਮੁਰਸ਼ਿਦ ਬਣ ਜਾਂਦੇ ਨੇ, ਉਹ ਇੱਕ ਛੋਟਾ ਜਿਹਾ ਸਰਕਲ ਹੈ ਉਹਨਾਂ ਦਾ, ਉਹ ਆਪਣੇ ਬਿਰਾਦਰੀ ਦੇ ਵੀ ਹੈ ਤੇ ਸਰਕਲ ਵੀ ਹੈ ਉਹਨਾਂ ਦੇ ਕੋਲ। ਮਗਰ ਸਾਡਾ ਸਰਕਲ ਇਹ ਹੈ ਕਿ ਅਸੀਂ ਸਾਰੀ ਬਿਰਾਦਰੀ ਦੇ ਉੱਤੇ ਯਾਨੀ ਕਿ ਜਿਹੜੇ ਨਾ ਖੁਸ਼ੀ ਦੇ ਗਮੇ ਜਾਂਦੇ ਹਾਂ। ਠੀਕ ਹੈ। ਤੇ ਉਹ ਉਹਨਾਂ ਦਾ ਕੋਈ ਮੁਰਸ਼ਿਦ ਜਿਹੜਾ ਹੈਗਾ, ਮਤਲਬ ਕੋਈ ਮੇਘਵਾਲ ਬਿਰਾਦਰੀ ਤੱਕ ਅੱਜ ਤੱਕ ਨਹੀਂ ਆਇਆ। ਯਾਨੀ ਕਿ ਜੇ ਉਹਨਾਂ ਦਾ ਕੋਈ ਮੁਰਸ਼ਿਦ ਹੋਵੇ ਜਾਂ ਕੋਈ ਮਤਲਬ ਮਹਾਰਾਜ, ਲਫ਼ਜ਼ ਮਹਾਰਾਜ ਜਿਹੜਾ ਹੈਗਾ ਅੱਜ ਕੱਲ੍ਹ ਜਿਹੜਾ ਥੋੜਾ ਨਾ ਬਿਰਾਦਰੀ ਦੇ ਵਿੱਚ ਥੋੜਾ ਤਜ਼ਾਦ ਆ ਰਿਹਾ। ਉਹ ਕੁਛ ਜਿਹੜੇ ਹੈਗੇ ਮਤਲਬ ਜਿਵੇਂ ਐਡਵਾਂਸ ਦੌਰ ਹੋ ਰਿਹਾ, ਉਹ ਕਹਿੰਦੇ ਮਹਾਰਾਜਾਂ ਕੋਲ ਟਾਈਮ ਨਹੀਂ ਹੈ ਤੇ ਅਸੀਂ ਨਹੀਂ ਜਿਹੜਾ ਨਾ ਮਤਲਬ ਇਹ ਫਰੀਜ਼ਾ ਅਸੀਂ ਵੀ ਸਰ ਅੰਜਾਮ ਦੇ ਸਕਦੇ ਹਾਂ। ਤੇ ਉਹ ਵਕਤ ਦੀ ਕਿੱਲਤ ਦੇ ਹਿਸਾਬ ਨਾਲ ਲੋਕ ਜਿਹੜੇ ਨਾ ਮਤਲਬ ਉਹਨੂੰ ਜਿਹੜਾ ਹੈਗਾ ਮਤਲਬ ਉਹ ਪਿਨ ਪੁਆਇੰਟ ਕਰਕੇ ਜਿਹੜੇ ਨਾ ਉਹ ਇੱਕ ਅੱਛਾ ਅਮਲ ਨਹੀਂ ਹੈ। ਫਿਰ ਉਸ ਤਰੀਕੇ ਨਾਲ ਜੇ ਹੁਣ ਉਹ ਅਗਰ ਬਣ ਵੀ ਗਿਆ ਨਾ ਤਾਂ ਇੱਕ ਬਿਰਾਦਰੀ ਦੇ ਵਿੱਚ ਰਹੇਗਾ। ਪਹਿਲੀ ਗੱਲ ਹੈ ਕਿ ਇਸ ਕਿਸਮ ਦਾ ਅਮਲ ਇਹ ਮਤਲਬ ਮਜ਼ਹਬ ਦੇ ਵਿੱਚ ਕਾਬਲੇ ਕਬੂਲ ਨਹੀਂ ਹੈਗਾ। ਨੰਬਰ 2 ਗੱਲ, ਇਹ ਮਹਾਰਾਜ ਜਿਹੜਾ ਹੈਗਾ ਉਹਦੇ ਵਾਸਤੇ ਇਹ ਹੈ ਉਹਨਾਂ ਨੂੰ ਮਤਲਬ ਜੇ ਸਰਬਰਾਹੀ ਹਾਸਲ ਕੇ ਮੋਤਬਰੀ ਹਾਸਲ ਹੈ ਕਿ 100 ਸਾਲਾਂ ਤੋਂ ਕੀ ਬਲਕਿ ਯਾਨੀ ਕਿ ਰਾਮਚੰਦਰ ਜੀ ਦੌਰ ਦੇ ਵਿੱਚ ਨਾ, ਰਾਮਚੰਦਰ ਜੀ ਸ਼੍ਰੀ ਮਰਿਆਦਾ ਪਰਸ਼ੋਤਮ ਸ਼੍ਰੀ ਰਾਮਚੰਦਰ ਜੀ ਨੇ ਆਪਣੀ ਸ਼ਾਦੀ ਜਿਹੜੀ ਹੈ ਨਾ ਉਹ ਮਹਾਰਾਜ ਬ੍ਰਾਹਮਣ ਦੇ ਹੱਥੋਂ ਕਰਵਾਈ ਸੀ। ਓਕੇ, ਵਾਹ ਜੀ। ਬਹਰਹਾਲ ਜੀ, ਇਹ ਮੈਂ ਕਿਹਾ ਅੱਜ ਦੱਸੀਏ ਤੁਹਾਨੂੰ ਕਿ ਸਾਡੇ ਇੱਥੇ ਜਿਹੜਾ ਪੰਜਾਬ ਦੇ ਵਿੱਚ ਤੇ ਸਿੰਧ ਦੇ ਵਿੱਚ ਜਿਹੜੀ ਹਿੰਦੂ ਬਰਾਦਰੀ ਪਾਈ ਜਾਂਦੀ ਉਹਦੇ ਅੰਦਰ ਕੀ ਕਾਸਟ ਸਿਸਟਮ ਹੈ ਤੇ ਕਿਹੜੇ ਉਹਦੇ ਵਿੱਚ। ਅੱਛਾ, ਇੱਕ ਜਿਹੜਾ ਰੂਟੀਨ ਚ ਮਸ਼ਹੂਰ ਆ ਬ੍ਰਾਹਮਣ, ਖਸ਼ਤਰੀ, ਵੇਸ਼, ਸ਼ੂਦਰ, ਉਹ ਹੈ ਆਪਣੇ ਸਾਡੀ ਮਜ਼ਹਬੀ ਕਿਤਾਬ ਹੈ ਸ਼੍ਰੀਮਦ ਭਾਗਵਤ ਗੀਤਾ। ਭਾਗਵਤ ਗੀਤਾ ਦੇ ਵਿੱਚ ਜਿਹੜਾ ਹੈਗਾ ਨਾ ਉਹ ਜਿਸਮ ਦੇ ਵਿੱਚ ਜਿਹੜਾ ਹੈਗਾ ਉਹਨਾਂ ਦਾ ਹੈਗਾ, ਜਿਹੜਾ ਬੰਦਾ ਯਾਨੀ ਕਿ ਸੱਚ ਬੋਲੇਗਾ ਨਾ ਉਹਨੂੰ ਬ੍ਰਾਹਮਣ ਕਹਾਂਗੇ। ਨਹੀਂ, ਉਹ ਤੇ ਹੋ ਗਿਆ। ਹੁਣ ਜਿਹੜੇ ਆਪਣੇ ਇੱਥੇ ਦੀ, ਤੁਸੀਂ ਤੇ ਬ੍ਰਾਹਮਣ ਹੋ ਗਏ, ਜਿਹੜੇ ਆਪਣੇ ਇੱਥੇ ਦੇ ਮੇਘਵਾਲ ਤੇ ਭੀਲ ਆ ਉਹ ਕਿਹੜੀ ਕੈਟਾਗਰੀ ਚ ਫਾਲ ਕਰ ਰਿਹਾ? ਇਹ ਉਹ ਖੱਤਰੀ ਹੈ ਕਿ ਵੇਸ਼ ਆ? ਉਹ ਤਾਸਰ ਇਹ ਲਿਆ ਜਾਂਦਾ ਹੈ ਕਿ ਮਤਲਬ ਇਸ ਨੂੰ ਆਪਾਂ ਜਿਹੜਾ ਨਾ ਮਜ਼ਹਬੀ ਜਿਹੜੇ ਹੈਗਾ ਤਨਕੀਦੀ ਪੁਆਇੰਟ ਨਾਲ ਜਿਹੜਾ ਨਾ ਮਤਲਬ ਆਪਾਂ ਦੇਖਾਂਗੇ, ਮਗਰ ਉਹ ਇਸ ਕਿਸਮ ਦੀ ਇਹ ਇਜਾਜ਼ਤ ਮਜ਼ਹਬ ਨਹੀਂ ਦਿੰਦਾ ਹੈਗਾ ਕਿ ਵੀ ਜਿਹੜਾ ਕੋਈ ਊਂਚ ਨੀਚ ਫਰਕਾ ਵਾਰੀਅਤ ਵਗੈਰਾ ਜਿਹੜਾ ਨਾ, ਇਹ ਇੱਕ ਲਫ਼ਜ਼ੀ ਤੌਰ ਤੇ ਯਾਨੀ ਕਿ ਕਿਸੇ ਨੂੰ ਅਗਰ ਹੁਣ ਮਿਸਾਲ ਇੱਕ ਹੋਰ ਠੀਕ ਹੈ। ਅੱਛਾ, ਇੱਕ ਹੋਰ ਵੀ ਗੱਲ ਹੈ, ਮੈਂ ਜਿਹੜੀ ਨਾ ਬੜੀ ਇੱਕ ਅੱਛੀ ਗੱਲ ਕਰਨ ਲੱਗਾ। ਗੱਲ ਇਹ ਹੈ ਕਿ ਭੀਲਾਂ ਨੂੰ ਹੈ ਨਾ ਆਪਣੇ ਇਸ ਪਲੇਟਫਾਰਮ ਤੋਂ ਬੜਾ ਇੱਕ ਅੱਛਾ ਮੈਸੇਜ ਆਏਗਾ ਕਿ ਜਿਹੜਾ ਭੀਲ ਹੈ ਨਾ ਉਹਨੂੰ ਅਕਸਰ ਲੋਕ ਜਿਹੜੇ ਨਾ ਬਸਤੀਆਂ ਦੇ ਵਿੱਚ ਡੇਢ ਕਹਿੰਦੇ ਨੇ, ਉਹ ਭੀਲਾਂ ਨੂੰ ਕਹਿੰਦੇ ਨੇ ਥੋਰੀ। ਹਾਂ, ਥੋਰੀ ਕਹਿੰਦੇ ਨੇ। ਔਰ ਮੇਘਵਾਲਾਂ ਨੂੰ ਅਕਸਰ ਲੋਕ ਕਹਿੰਦੇ ਨੇ ਡੇਢ ਹੈ ਬਸਤੀਆਂ ਦੇ ਵਿੱਚ। ਅੱਛਾ, ਜੋ ਕਿ ਇੱਕ ਬੁਰਾ ਅਮਲ ਹੈ। ਮੇਘਵਾਲਾਂ ਨੂੰ ਡੇਢ ਜਿਹੜਾ ਹੈਗਾ, ਡੇਢ ਕਹੋਗੇ ਨਾ ਤੁਸੀਂ ਸਮਝੋ ਕਿ ਬੰਦਾ ਹੀ ਨਹੀਂ ਕਿ ਜਿਹੜਾ ਨਾ ਉਹ ਇਹ ਸਮਝੇਗਾ ਯਾਰ ਦਿਲ ਆਜ਼ਾਰੀ ਹੋਏਗੀ ਹੁੰਦੀ, ਮਗਰ ਮੂੰਹ ਤੋਂ ਕਹਿ ਨਹੀਂ ਸਕੇਗਾ। ਅੱਛਾ, ਮੇਘਵਾਲ ਨੂੰ ਢੇਡ ਵੀ ਜਿਹਨੂੰ ਕਹਿੰਦੇ। ਹਾਂ, ਮੇਘਵਾਲ ਨੂੰ ਢੇਡ, ਭੀਲਾਂ ਨੂੰ ਜਾਏਗਾ ਥੋਰੀ। ਓਕੇ, ਇਸ ਤਰੀਕੇ ਨਾਲ ਇਸ ਮੈਸੇਜ ਦੇ ਉੱਤੇ ਨਹੀਂ ਕਿ ਜਿਹੜਾ ਮੈਂ ਅੱਛਾ, ਚਲੋ ਇਹ ਵੀ ਆ ਗਈ ਸਮਝ। ਸਾਡੇ ਨੇ ਇੱਥੇ ਰੂਟੀਨ ਚ ਥੋਰੀ ਕਹਿੰਦੇ, ਮੈਂ ਹੁਣ ਮੈਨੂੰ ਆ ਗਈ ਸਮਝ ਕਿ ਉਹ ਆਪਣੇ ਨੂੰ ਭੀਲਾਂ ਨੂੰ ਜਿਹੜਾ ਹੈਗਾ ਥੋਰੀਆਂ ਨੂੰ ਭੀਲ ਕਿਹਾ ਜਾਵੇ। ਠੀਕ ਹੈ। ਔਰ ਡੇਢਾਂ ਨੂੰ ਜਿਹੜਾ ਡੇਢ ਜਿਹੜਾ ਹੈਗਾ ਉਹ ਬੁਰਾ ਲਫ਼ਜ਼ ਹੈ। ਠੀਕ ਹੈ, ਉਹਨਾਂ ਨੂੰ ਮੇਘਵਾਲ ਕਿਹਾ ਜਾਵੇ। ਚਲੋ ਲਓ ਜੀ, ਹੁਣ ਫਿਰ ਅੱਗੇ ਬਾਕੀ ਵੀ ਮਜ਼ੀਦ ਇੱਥੇ ਦੇ ਜਿਹੜੇ ਇਹਨਾਂ ਦੇ ਰਸਮੋ ਰਿਵਾਜ ਆ ਉਹ ਵੀ ਡਿਸਕਸ ਕਰਾਂਗੇ ਤੇ ਇਹ ਇੱਥੇ ਮੁਕਾਉਂਦੇ ਆ।